ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ ਇਉਂ ਜਾਪਦਾ ਹੈ ਕਿ ਪੰਜਾਬ ਵਿੱਚ 1980 ਵਾਂਗ ਲਾ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਹੈ ਉਹ ਖਰਾਬ ਕੀਤੀ ਜਾ ਰਹੀ ਹੈ ਤਾਂ ਕਿ ਸਿੱਖ ਨਸਲਕੁਸ਼ੀ ਦਾ ਰਸਤਾ ਪੱਧਰਾ ਹੋ ਸਕੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਲਗਾਤਾਰਤਾ ਨਾਲ ਇਹ ਮਹਿਸੂਸ ਵੀ ਕਰ ਰਹੇ ਹਾਂ, ਆਪੋ ਆਪਣੇ ਜਿੰਨੇ ਵੀ ਸਾਡੇ ਸਾਧਨ ਨੇ ਉਹਨਾਂ ਰਾਹੀਂ ਇਹ ਮੈਸੇਜ ਵੀ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜੋ ਨਜ਼ਰ ਆ ਰਿਹਾ ਪੰਜਾਬ ਦੇ ਹਾਲਾਤ ਜਿਵੇਂ ਵਿਗਾੜੇ ਜਾ ਰਹੇ ਨੇ, ਜਿਹਦੇ ਲਈ ਅੰਗਰੇਜ਼ੀ 'ਚ ਕਹਿੰਦੇ ਨੇ ਦੇ ਆਰ ਕੰਟਰਾਈਵਿੰਗ ਏ ਸਿਚੁਏਸ਼ਨ। ਉਸ ਕਿਉਂਕਿ ਅਸੀਂ 80ਵਿਆਂ ਦਾ ਦੌਰ ਦੇਖਿਆ ਕਿ ਕਿਵੇਂ ਡੈਲੀਬਰੇਟਲੀ ਕੁਛ ਸਿਚੁਏਸ਼ਨ ਨੂੰ ਇਸ ਕਦਰ ਖਰਾਬ ਹੋਣ ਦਿੱਤਾ ਜਾਂਦਾ ਹੈ ਔਰ ਫਿਰ ਆਲ ਆਫ ਏ ਸਡਨ ਕੋਈ ਐਸੀ ਘਟਨਾ ਕਰਵਾ ਦਿੱਤੀ ਜਾਂਦੀ ਹੈ ਜਿਵੇਂ ਪੰਜਾਬ 'ਚ 80s ਦੇ ਵਿੱਚ ਉਸ ਕਿਸਮ ਦਾ ਮਾਹੌਲ ਇਹਨਾਂ ਨੇ ਖੁਦ ਸਿਰਜਿਆ। ਔਰ ਇਵੈਂਚੁਅਲੀ ਇੰਡੀਅਨ ਏਜੰਸੀਆਂ ਨੇ ਜਿਹੜਾ ਢਿਲਵਾਂ ਦੇ ਨੇੜੇ ਇੱਕ ਬੱਸ 'ਚੋਂ 5-6 ਹਿੰਦੂ ਕੱਢ ਕੇ ਮਾਰੇ, ਜਿਹੜਾ ਉਹਨਾਂ ਦਾ ਕੰਮ ਸੀ। ਔਰ ਉਸ ਦੇ ਨਾਲ ਫਿਰ ਉਹਨਾਂ ਨੇ ਦਰਬਾਰਾ ਸਿੰਘ ਜਿਹੜਾ ਕਾਂਗਰਸੀ ਸੀ ਚੀਫ ਮਿਨਿਸਟਰ, ਹਾਲਾਂਕਿ ਦਿੱਲੀ 'ਚ ਵੀ ਇੰਦਰਾ ਗਾਂਧੀ ਸੀ ਉਹਦੀ, ਪਰ ਇਹ ਤਾਂ ਕਿਉਂਕਿ ਡੀਪ ਸਟੇਟ ਦੀ ਲਾਈਨ ਸੀ ਕਿ ਸਿੱਖਾਂ ਨੂੰ ਸਬਕ ਸਿਖਾਉਣਾ ਹੈ, ਦਰਬਾਰ ਸਾਹਿਬ ਤੇ ਹਮਲਾ ਕਿਵੇਂ ਪਲਾਨ ਕੀਤਾ ਜਾ ਰਿਹਾ ਸੀ, ਹਰ ਚੀਜ਼। ਸੋ ਉਹਨਾਂ ਨੇ ਉਹ ਢਿਲਵਾਂ ਕਾਂਡ ਖੁਦ ਕਰਵਾ ਕੇ ਏਜੰਸੀਆਂ ਨੇ ਦਰਬਾਰਾ ਸਾਹਿਬ ਦੀ ਦਰਬਾਰਾ ਸਿੰਘ ਦੀ ਜਿਹੜੀ ਹਕੂਮਤ ਹੈ ਉਸ ਨੂੰ ਡਿਸਮਿਸ ਕਰਤਾ, ਗਵਰਨਰ ਰੂਲ ਲਾ ਦਿੱਤਾ। ਔਰ ਫਿਰ ਅੱਗੇ ਇੱਕ ਪੂਰੀ ਇਹ ਆਪਣੇ ਆਪ 'ਚ ਇੱਕ ਕਹਾਣੀ ਹੈ ਕਿ ਕਿਵੇਂ ਉਹਨਾਂ ਨੇ ਉਸ ਗਵਰਨਰ ਰਾਹੀਂ ਕੀ ਹਾਲਾਤ ਬਣਾਉਣ ਦੀ ਕੋਸ਼ਿਸ਼ ਕੀਤੀ ਔਰ ਕਿਵੇਂ ਬਾਅਦ ਦੇ ਵਿੱਚ ਪਾਂਡੇ ਜਦੋਂ ਕਿ ਉਹ ਆਉਂਦਾ ਹੈ ਔਰ ਉਹ ਇਹ ਦੇਖਦਾ ਵੀ ਇਹ ਕੀ ਚੱਲ ਰਿਹਾ ਔਰ ਉਹ ਵੀ ਜਿਹੜਾ ਉਹ ਛੱਡ ਕੇ ਚਲਾ ਜਾਂਦਾ। ਔਰ ਉਹਦੇ ਮਰਨ ਤੋਂ ਬਾਅਦ ਕਿੰਨੇ ਸਾਲ ਬਾਅਦ ਉਹਦੀ ਡਾਟਰ ਨੇ ਉਹਦੇ ਮੈਮੋਇਰ ਲਿਖੇ ਨੇ ਔਰ ਉਹਨੇ ਉਸ 'ਚੋਂ ਤੁਸੀਂ ਹੋਰ ਜੇ ਕੁਛ ਕ੍ਰੈਡੀਬਲ ਕੱਢ ਸਕਦੇ ਹੋ ਤਾਂ ਇਹੀ ਹੈ ਕਿ ਕਿਵੇਂ ਸਿਚੁਏਸ਼ਨ ਕੰਟਰਾਈਵ ਕੀਤੀ ਗਈ ਬਿਫੋਰ ਔਰ ਬਾਅਦ ਦੇ ਵਿੱਚ ਵੀ ਕਿਵੇਂ ਜਿਹੜਾ ਉਹ ਸਾਰੇ ਨੂੰ ਵਿਗੜ ਲੈਣ ਦਿੱਤਾ ਗਿਆ ਗਵਰਨਰ ਪਾਂਡੇ ਨੇ ਜੋ ਕੁਛ ਉਸ ਦੇ ਵਿੱਚ ਕਿਹਾ। ਫਿਰ ਅਸੀਂ ਇਸ ਸਾਰੇ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਕਿਵੇਂ ਆਪਣੇ ਲੈਵਲ ਦੇ ਉੱਤੇ ਉਹਨਾਂ ਨੇ ਆਪਣਾ ਡਿਪਟੀ ਕਮਿਸ਼ਨਰ ਜੇ ਗੁਰਦੇਵ ਸਿੰਘ ਬਰਾੜ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ, ਉਹਨੂੰ ਆਨਾਕਾਨੀ ਉਹਨੂੰ ਛੁੱਟੀ ਭੇਜ ਦਿੱਤਾ। ਕਿਵੇਂ ਰਮੇਸ਼ ਚੰਦਰ ਸਿੰਘ ਨੂੰ ਲਿਆ ਕੇ ਜਾਂ ਜੇ BSF ਦਾ ਜਿਹੜਾ ਉਸ ਵੇਲੇ ਚੀਫ ਸੀ, ਜਿਹੜਾ ਹੁਣ ਇੱਕ ਸਿੱਖ ਹਲਕਿਆਂ 'ਚ ਸੈਲੀਬ੍ਰਿਟੀ ਹੈ, ਕਿਉਂਕਿ ਉਹਨੇ ਬਰਾੜ ਨੂੰ ਜਿਹੜਾ ਹੈ ਉਹ ਕੋਰਾ ਜਵਾਬ ਦਿਓ, ਉਹਨੇ ਕਿਹਾ ਮੈਨੂੰ ਲਿਖਤੀ ਆਰਡਰ ਦਿਓ ਮੈਂ ਫਿਰ ਕਰਦਾ ਔਰ ਉਹਨੂੰ ਜਿਹੜਾ ਉਹ ਭੇਜ ਦਿੱਤਾ ਗਿਆ ਸੀ। ਹੁਣ ਇਸ ਸਾਰੇ ਦੇ ਉੱਤੇ ਤਾਂ ਅਸੀਂ ਗੱਲ ਕਰਦੇ ਹਾਂ, ਪਰ ਅੱਜ ਵੀ ਬੇਸ਼ੱਕ 92 MLAਆਂ ਦੇ ਨਾਲ ਭਗਵੰਤ ਮਾਨ ਦੀ ਸਰਕਾਰ ਫਰਵਰੀ ਦੇ ਵਿੱਚ ਹੋਣ ਦੇ ਵਿੱਚ ਆਉਂਦੀ ਹੈ, ਫੈਬਰਵਰੀ ਮਾਰਚ, ਪਰ ਤੁਸੀਂ ਇਸ ਵੇਲੇ ਇੱਕ ਤਾਂ ਗਰਾਊਂਡ ਦੇ ਉੱਤੇ ਵੈਸੇ ਹੀ ਲਾ ਐਂਡ ਆਰਡਰ ਬਹੁਤ ਬੁਰੀ ਹਾਲਤ 'ਚ ਹੈ। ਅੱਗੇ ਸ਼ਹਿਰਾਂ ਜਾਂ ਕਸਬਿਆਂ ਦੇ ਵਿੱਚ ਸਨੈਚਿੰਗ ਔਰ ਚੋਰੀ ਔਰ ਮਰਡਰ ਵੀ ਹੋ ਰਹੇ ਨੇ ਲਗਾ, ਪੇਂਡੂ ਹਲਕਿਆਂ 'ਚ ਘਰਾਂ ਦੇ ਵਿੱਚ ਜਿਹੜਾ ਵੜ ਕੇ ਚੋਰੀ ਚਕਾਰੀ ਤਾਂ ਕਾਮਨ ਹੈ ਹੀ ਸੀ, ਲੇਕਿਨ ਮਰਡਰ ਹੋ ਰਹੇ ਨੇ ਬੜੀ ਤੇਜ਼ੀ ਦੇ ਨਾਲ। ਔਰ ਜਿਸ ਕਿਸਮ ਦਾ ਭੜਕਾਊਪੁਣਾ ਪਹਿਲਾਂ ਸ਼ਿਵ ਸੈਨਾ ਦੂਜਿਆਂ ਤੀਜਿਆਂ ਰਾਹੀਂ ਕ੍ਰੀਏਟ ਕਰਵਾਇਆ ਗਿਆ, ਉਸ ਦਾ ਵੀ ਤੁਸੀਂ ਇੰਪੈਕਟ ਦੇਖ ਸਕਦੇ ਹੋ। ਹੁਣ ਜਿਵੇਂ ਹਿੰਦੂਤਵਾ ਦਾ ਏਜੰਡਾ ਆਪਣੇ ਆਫਿਸਰਸ ਰਾਹੀਂ, ਔਰ ਸਾਡੇ ਵੀਰ ਦਰਸ਼ੀ ਬਰਾੜ ਜੀ ਨੇ ਵੀ ਲਿਖਿਆ, ਮੈਂ ਆਲਰੇਡੀ ਪ੍ਰਿੰਟ ਵੀ ਕੀਤਾ ਸੀ ਕਿਉਂਕਿ ਇਹ ਆਇਆ ਕਿ ਬਠਿੰਡਾ ਦਾ SSP ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਕਿ ਵੀ ਗੈਰ ਸਿੱਖ ਉਹ ਇਹ ਆਰਡਰ ਕਰ ਰਿਹਾ ਹੈ ਔਰ ਆਫੀਸ਼ੀਅਲ ਜਿਹੜਾ ਪੰਜਾਬੀ ਦੇ ਵਿੱਚ ਕੱਢਿਆ ਗਿਆ ਜਿਹੜਾ ਡਾਇਰੈਕਟਿਵ ਕਿ ਜਦੋਂ ਵੀ ਫੋਨ ਤੇ ਤੁਸੀਂ ਗੱਲ ਕਰਦੇ ਹੋ ਜਾਂ ਆਪਸ 'ਚ ਮਿਲਦੇ ਹੋ ਤੇ ਜੈ ਹਿੰਦ ਸ਼ਬਦ ਦੀ ਵਰਤੋਂ ਕਰੋ। ਮਤਲਬ ਇਹ ਹੈ ਕਿ ਵੀ ਜ਼ਾਹਰ ਹੈ ਕਿ ਵੀ ਇਹਨਾਂ ਨੂੰ ਨਾ ਤਾਂ ਫਤਿਹ ਕਬੂਲ ਹੈ ਨਾ ਸਤਿ ਸ੍ਰੀ ਅਕਾਲ ਵੀ ਕਬੂਲ ਨਹੀਂ ਹੈ। ਔਰ ਇਹ ਇਸ ਲੈਵਲ ਦੇ ਉੱਤੇ ਇਸ ਕਿਸਮ ਦੇ ਆਦੇਸ਼ ਦੇਣਾ ਇਹ ਕਿੱਡਾ, ਜਿਹੜੇ SP ਜਾਂ SSP ਜਾਂ ਪੁਲਿਸ ਦਾ ਕੰਮ ਲਾ ਐਂਡ ਆਰਡਰ ਦੇ ਉੱਤੇ ਕਾਬੂ ਪਾਉਣਾ, ਉਹਨੂੰ ਠੀਕ ਹਾਲਤ 'ਚ ਰੱਖਣਾ ਹੈ, ਉੱਥੇ ਉਹਦੀਆਂ ਧੱਜੀਆਂ ਉੱਡ ਰਹੀਆਂ, ਲੇਕਿਨ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਦੀ ਕੋਈ ਡਾਇਰੈਕਟਿਵ ਇਸ਼ੂ ਇਹਨਾਂ ਕੋਲ ਹੋਰ ਕਿਸੇ ਗੱਲ ਲਈ ਕੰਮ ਨਹੀਂ ਹੈ। ਇਹਦੇ ਲਈ ਉਹ ਡਾਇਰੈਕਟਿਵ ਕੱਢ ਰਿਹਾ ਕਿ ਜੀ ਜਦੋਂ ਤੁਸੀਂ ਕਨਵਰਸੇਸ਼ਨ ਕਰਦੇ ਹੋ ਬਿਗਨਿੰਗ ਔਰ ਐਂਡ ਜੈ ਹਿੰਦ ਜਿਹੜਾ ਲਫ਼ਜ਼ ਹੈ ਉਸ ਦਾ ਇਸਤੇਮਾਲ ਕਰੋ। ਫਿਰ ਕੁਛ ਘਟਨਾਵਾਂ ਬੇਸ਼ੱਕ ਇੱਕ ਪਾਸੇ ਅਸੀਂ ਉਤਸ਼ਾਹ ਵੀ ਦੇਖਦੇ ਹਾਂ ਜਦੋਂ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵਹੀਰ ਉਹਨਾਂ ਨੂੰ ਮਿਲ ਰਿਹਾ ਰਿਸਪੌਂਸ,
ਜਿਵੇਂ ਬਲਟਨ ਪਾਰਕ ਜਲੰਧਰ ਦੇ ਵਿੱਚ ਜ਼ਬਰਦਸਤ ਗੈਦਰਿੰਗ, ਇਕੱਠ, ਇੱਕ ਇੱਕ ਆਪਣੀ ਕਿਸਮ ਦਾ ਜਿਹੜਾ ਚਾਅ, ਉਤਸ਼ਾਹ ਔਰ ਗਿਣਤੀ ਸੰਗਤਾਂ ਦੀ। ਹੁਣ ਬੇਸ਼ੱਕ ਸਾਨੂੰ ਉਤਸ਼ਾਹਿਤ ਕਰਦਾ, ਲੇਕਿਨ ਮੈਨੂੰ ਲੱਗਦਾ ਹੈ ਵੀ ਈਵਨ ਜੇ ਤੁਸੀਂ ਇਸ ਦੇ ਉੱਤੇ ਅੱਡ-ਅੱਡ ਟਿੱਪਣੀਆਂ ਦੇਖਦੇ ਹੋ ਤੇ ਫਿਰ ਇਹ ਵੀ ਉਸ ਪਾਸੇ ਵੱਲ ਉਹਨੂੰ ਇਹ ਲਿਜਾਣ ਦੀ ਕੋਸ਼ਿਸ਼ ਕਰ ਰਹੇ ਨੇ ਜਿੱਥੇ ਇੱਕ ਪਾਸੇ ਤਾਂ ਲਾਅ ਐਂਡ ਆਰਡਰ ਵਿਗਾੜਿਆ ਜਾ ਰਿਹਾ, ਦੂਸਰੇ ਪਾਸੇ ਜਿਵੇਂ ਅਸੀਂ ਤਰਨਤਾਰਨ ਦੇ ਹਵਾਲੇ ਨਾਲ ਗੱਲ ਕੀਤੀ ਕਿ ਜੀ ਸਰਹਾਲੀ ਥਾਣੇ ਦੇ ਉੱਤੇ ਰਾਕਟ ਪ੍ਰੋਪੈਲਡ ਗ੍ਰੇਨੇਡ RPG, ਜਿਵੇਂ ਮੋਹਾਲੀ 'ਚ ਅਟੈਕ ਹੋਇਆ ਸੀ, ਪਹਿਲਾਂ ਇਹ ਵੀਕਐਂਡ ਦੀ ਖਬਰ ਸੀ ਕਿ ਡੇ ਆਫਟਰ ਰਾਕਟ ਪ੍ਰੋਪੈਲਡ ਗ੍ਰੇਨੇਡ ਅਟੈਕ ਸਿਕਿਉਰਿਟੀ ਅਪ SHO ਸ਼ਿਫਟਡ। ਉਹਨਾਂ ਨੇ ਕਿਹਾ ਜੀ ਜਦੋਂ ਇਹ ਅਟੈਕ ਹੋਇਆ ਰਾਕਟ ਪ੍ਰੋਪੈਲਡ ਗ੍ਰੇਨੇਡ ਦੇ ਨਾਲ 20 SI ਔਰ ASI ਰੈਂਕ ਔਰ ਦੂਜੇ ਲੋਕ ਮੌਜੂਦ ਸੀ, ਉਹਨਾਂ ਦੀਆਂ ਟਰਾਂਸਫਰਾਂ ਕਰ ਦਿੱਤੀਆਂ ਗਈਆਂ ਔਰ ਇਹ ਬੜਾ ਖਤਰਨਾਕ ਸੀ ਔਰ ਇਹ ਬਸਟ ਨਹੀਂ ਹੋਇਆ, ਨਹੀਂ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀ। ਸਾਂਝ ਕੇਂਦਰ ਦੇ ਵਿੱਚ ਜਿਹੜਾ ਪੁਲਿਸ ਸਟੇਸ਼ਨ ਦੇ ਐਡਜੋਇਨਿੰਗ ਦੇ ਵਿੱਚ ਹੋਇਆ ਵੀ ਜੇ ਕਿਸੇ ਨੇ ਹਾਸਲ ਹੀ ਕਰ ਲਿਆ ਹੈ ਰਾਕਟ ਪ੍ਰੋਪੈਲਡ ਗ੍ਰੇਨੇਡ ਤੇ ਜੇ ਤੁਹਾਨੂੰ ਹੀ ਟਾਰਗੇਟ ਕਰਨਾ ਫਿਰ ਨਾਲ ਦੀ ਬਿਲਡਿੰਗ 'ਚ ਕਿਉਂ ਕਰਨਗੇ? ਇੰਨਾ ਤਾਂ ਨਿਸ਼ਾਨਾ ਨਹੀਂ ਮਾੜਾ ਹੈਗਾ ਤੁਹਾਡੇ ਵਾਂਗ, ਉਹ ਫਿਰ ਟਿਕਾਣਾ ਹੀ ਉਹਨਾਂ ਨੇ ਲਾਉਣਾ ਸੀ। ਪਰ ਉਹਨਾਂ ਨੇ ਕਿਹਾ ਕਿ ਜੀ ਅਸੀਂ 10 ਜਿਹੜੇ ਨੇ ਸ਼ੱਕੀ ਬੰਦੇ ਉਹਨਾਂ ਨੂੰ ਇੰਟੈਰੋਗੇਟ ਕੀਤਾ, ਜਿਨ੍ਹਾਂ ਦੇ ਵਿੱਚ ਇੱਕ ਜੇਲ੍ਹ ਦੇ ਵਿੱਚ ਬੈਠਾ ਹੋਇਆ ਗੈਂਗਸਟਰ ਵੀ ਹੈ ਔਰ ਉਹਨੂੰ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਉਹ ਲਿੰਕ ਕਰ ਦਿੱਤਾ ਕੈਨੇਡਾ ਬੇਸਡ ਗੈਂਗਸਟਰ ਲਖਬੀਰ ਸਿੰਘ ਲੰਡਾ ਨਾਲ ਔਰ ਉਹਨਾਂ ਨੇ ਕਿਹਾ ਕਿ ਜੀ ਉਹਦਾ ਘਰ ਉਹ ਹਰੀਕੇ ਦਾ ਰਹਿਣ ਵਾਲਾ, ਉਹਦੇ ਤੇ ਵੀ ਰੇਡ ਕੀਤਾ। ਔਰ DGP ਗੌਰਵ ਯਾਦਵ said RPG rocket propelled grenade was military grade hardware which was suspected to have been smuggled from across the border। ਮੀਡੀਆ ਉੱਥੇ ਪਾਕਿਸਤਾਨ ਦੀ ਨੂੰ ਕਹਿ ਰਿਹਾ ਜੀ ਪਾਕਿਸਤਾਨ ਨੇ ਰਾਕਟ ਪ੍ਰੋਪੈਲਡ ਗ੍ਰੇਨੇਡ ਸਪਲਾਈ ਕੀਤੇ ਨੇ, ਉਹਦੇ ਨਾਲ ਉਹਨਾਂ ਨੇ ਸਰਹਾਲੀ ਪੁਲਿਸ ਸਟੇਸ਼ਨ ਤੇ ਅਟੈਕ ਕੀਤਾ, ਉਹ ਗਲਤੀ ਨਾਲ ਦੀ ਬਿਲਡਿੰਗ ਤੇ ਲੱਗ ਗਿਆ, ਨਹੀਂ ਤਾਂ 20 ਦੇ ਕਰੀਬ ਆਫੀਸਰਸ ਔਰ ਦੂਸਰੇ ਉੱਥੇ ਮੌਜੂਦ ਸੀ ਜਿਹੜੇ ਨੇ ਉਹਨਾਂ ਨੇ ਬਹੁਤ ਨੁਕਸਾਨ ਕਰਨਾ ਸੀ। ਹੁਣ ਇੱਕ ਪਾਸੇ ਤੁਸੀਂ ਇਸ ਖਬਰ ਨੂੰ ਦੇਖ ਲਓ, ਫਿਰ AK-47 ਰਾਈਫਲਸ ਪਿਸਟਲਸ ਰਿਕਵਰਡ ਬਾਈ BSF along border in Punjab's ਅਬੋਹਰ। ਹੁਣ ਇੱਕ ਪਾਸੇ ਇਧਰਲਾ ਬਾਰਡਰ ਹੈ ਜਿਹੜਾ ਹੁਸੈਨੀ ਵਾਲਾ ਅਬੋਹਰ ਫਾਜ਼ਿਲਕਾ ਔਰ ਦੂਸਰੇ ਪਾਸੇ ਵਾਘਾ ਹੈ, ਵਾਘੇ ਤੇ ਤਾਂ ਇਹ ਹੋ ਗਿਆ ਜੀ, ਉੱਥੋਂ ਇਹ ਹੋਇਆ। ਉਹਨਾਂ ਨੇ ਕਿਹਾ ਜੀ ਕਿ 2 AK-47 ਰਾਈਫਲਸ ਐਂਡ 4 ਮੈਗਜ਼ੀਨਸ apart from 2 pistols and 4 magazines and some cartridges were recovered। ਕਿ ਜੀ ਇਹ ਅਸੀਂ ਜਿਹੜਾ ਬਾਰਡਰ ਸਿਕਿਉਰਿਟੀ ਟਰੂਪਸ ਨੇ ਇੰਡੀਆ ਪਾਕਿਸਤਾਨ ਇੰਟਰਨੈਸ਼ਨਲ ਬਾਰਡਰ ਤੇ ਰਿਕਵਰ ਕੀਤਾ। 12 ਵਜੇ ਦੁਪਹਿਰੇ ਇਹ ਰਿਕਵਰੀ ਹੋਈ ਤੇ ਮਿਲਿਆ ਜਿਹਦੇ ਚ ਮੈਂ ਜੋ ਇਹਨਾਂ ਨੂੰ ਗਣਾਇਆ ਔਰ ਨਾਲ ਦੀ ਨਾਲ ਇਹ ਹੋ ਗਿਆ ਜੀ। ਇੰਨੇ ਖਤਰਨਾਕ ਹਮਲੇ ਹੋ ਰਹੇ ਨੇ। ਤਰਨਤਾਰਨ ਪੁਲਿਸ ਇਫੈਕਟ ਮੇਜਰ ਰੀਸ਼ਫਲ ਡੇ ਆਫਟਰ RPG ਅਟੈਕ ਔਨ ਸਰਹਾਲੀ ਪੁਲਿਸ ਸਟੇਸ਼ਨ। As many as 20 cops from Tarntaran police lines have been shifted to different। ਜਦੋਂ ਇਹ ਦੱਸਣਾ ਹੋਏ ਕਿ ਜੀ ਬਹੁਤ ਹੋ ਗਿਆ, ਹੁਣ ਉਹ ਜਿਹੜੇ ਨੇ ਉਹਨਾਂ ਦਾ ਕੀ ਕਸੂਰ ਹੈ, ਲੇਕਿਨ ਜੇ ਹੋਇਆ ਪਰ ਮੈਨੂੰ ਇਹ ਸਾਰਾ ਇੱਕ ਸਟੇਜਡ ਇਹਨਾਂ ਦਾ ਤੌਰ ਤਰੀਕਾ ਲੱਗਦਾ ਹੈ। ਸੋ ਅਸੀਂ ਇਹ ਜਦੋਂ ਅਸੀਂ ਕਹਿੰਦੇ ਹਾਂ ਵੀ ਕੋਈ ਚੀਜ਼ ਬਲੈਕ ਹੋਲ ਦੇ ਵਿੱਚ ਪੁਸ਼ ਹੋ ਰਹੀ ਹੈ ਜਾਂ ਇੰਪੈਂਡਿੰਗ ਜੈਨੋਸਾਈਡ ਹੈ ਤੇ ਇਹ ਨਜ਼ਰ ਆ ਰਿਹਾ ਕਿ ਹਾਲਾਤ ਕਿਵੇਂ ਵਿਗਾੜੇ ਜਾ ਰਹੇ ਨੇ। ਔਰ ਅਫਸੋਸ ਮੈਨੂੰ ਇਸ ਗੱਲ ਦਾ ਹੈ ਕਿ ਕੁਛ ਉਹ ਲੋਕ ਵੀ ਜਿਹੜੇ ਕਦੇ ਜੁਝਾਰੂ ਸਫਾਂ 'ਚ ਰਹੇ, ਨਾਮਣਾ ਵੀ ਉਹਦੇ ਥਾਂ ਤੇ ਖੱਟਿਆ, ਬੜੀ ਕੁਰਬਾਨੀ ਦੀ ਉਹਨਾਂ ਦੀ ਗੱਲ ਵੀ ਹੁੰਦੀ ਹੈ, ਉਹਨਾਂ ਨੂੰ ਅੱਡ ਯੂਟਿਊਬਰ ਔਰ ਦੂਜੇ ਜਿਹੜੇ ਨੇ ਜਿਨ੍ਹਾਂ ਦਾ ਲੇਕਿਨ ਉਹ ਸਟੇਟ ਸਪੋਂਸਰਡ ਨੇ, ਉਹ ਉਹਨਾਂ ਦੇ ਨਾਲ ਗੁਫ਼ਤਗੂ ਕਰਦੇ ਨੇ ਮਲਟੀਪਲ, ਇੱਕ ਦਾ ਨਹੀਂ ਹੈ। ਔਰ ਉਹ ਕਹਿ ਰਹੇ ਨੇ ਕਿ ਜੀ ਇਹ ਜਿਹੜਾ ਗਰਮ ਨਾਅਰਿਆਂ ਦੇ ਨਾਲ ਮਾਹੌਲ ਵਿਗਾੜਿਆ ਜਾ ਰਿਹਾ ਹੈ, ਇਹਦੇ ਚੋਂ ਕੁਛ ਨਹੀਂ ਨਿਕਲਣਾ, ਇਹਨਾਂ ਨੂੰ ਕੋਈ ਪ੍ਰੌੜਤਾ ਨਹੀਂ, ਪ੍ਰੌਡ ਨਹੀਂ ਨੇ, ਮੈਚਿਓਰ ਨਹੀਂ ਨੇ, ਇੱਦਾਂ ਥੋੜ੍ਹੀ ਖਾਲਿਸਤਾਨ ਹੈ ਹੀ ਨਹੀਂ, ਖਾਲਿਸਤਾਨ ਤਾਂ ਮੰਗ ਹੀ ਨਹੀਂ ਹੈ, ਉਹ ਤਾਂ ਖਾਲਸਾ ਰਾਜ ਸੀ, ਖਾਲਿਸਤਾਨ ਤਾਂ ਹੋਇਆ ਹੀ ਨਹੀਂ ਕਦੇ। ਹੁਣ ਉਹ ਲੋਕ ਜਿਨ੍ਹਾਂ ਨੇ 12-12 ਸਾਲ ਜੇਲ੍ਹਾਂ ਕੱਟੀਆਂ ਹੋਣ ਔਰ ਉਹ ਇਸ ਕਿਸਮ ਦੀਆਂ ਗੱਲਾਂ ਆ ਕੇ ਕਰਨ। ਹੁਣ ਇੱਕ ਹੋਰ ਜਿਹੜਾ 6-7 ਮਹੀਨੇ ਹੀ ਜੇਲ੍ਹ ਕੱਟ ਕੇ ਸੱਜਣ ਆਇਆ, ਪਹਿਲਾਂ ਉਹਨਾਂ ਦੀ ਘਰਵਾਲੀ ਦਾ ਸੀ ਕਿ ਜੀ ਦੇਖੋ ਉਹ ਗਿਆ, ਕਿਸੇ ਨੇ ਸਾਡੀ ਬਾਤ ਨਹੀਂ ਪੁੱਛੀ, ਕੋਈ ਸਾਹਮਣੇ ਨਹੀਂ ਆਇਆ। ਔਰ ਉਹ ਵੀ ਜਦੋਂ ਇਸ ਕਿਸਮ ਦਾ ਤੁਸੀਂ ਹੁੰਦੇ ਹੋ, ਇਹ ਵੀ ਡਿਸਕਰੇਜ ਕਰਨਾ ਹੁੰਦਾ। ਤੇ ਐਟ ਦਾ ਸੇਮ ਟਾਈਮ ਜੇ ਕੋਈ ਪੰਜਾਬ ਦੇ ਵਿੱਚ ਕੌਮੀ ਅਵੇਅਰਨੈਸ, ਨਸ਼ਿਆਂ ਤੋਂ ਛੁਡਾਉਣਾ
ਔਰ ਉਸ ਸਾਰੇ ਦੇ ਨਾਲ ਜਿਹੜਾ ਅੰਮ੍ਰਿਤ ਸੰਚਾਰ ਲਹਿਰ ਦੀ ਸ਼ੁਰੂਆਤ ਹੁੰਦੀ ਹੈ ਤੇ ਤੁਸੀਂ ਕਹੀ ਜਾਓ ਕਿ ਜੀ ਨਹੀਂ ਇਹਦੇ ਨਾਲ ਕੀ ਹੈ, ਇਹ ਤਾਂ ਐਵੇਂ ਜਿਹੜਾ ਉਹ ਕੱਟੜਪਣਾ ਦਿਖਾਇਆ ਜਾ ਰਿਹਾ ਹੈ ਜਾਂ ਦੂਸਰਾ ਕੀਤਾ ਜਾ ਰਿਹਾ ਹੈ। ਸੋ ਜਦੋਂ ਤੁਸੀਂ ਇਹ ਮਲਟੀਪਲ ਦੇਖਦੇ ਹੋ ਤਾਂ ਫਿਰ ਮੈਨੂੰ ਜਦੋਂ ਮੈਂ ਇਹ ਕਹਿੰਦਾ ਕਿ ਭਾਈ ਇਹ ਪੰਜਾਬ ਪੁਸ਼ ਕੀਤਾ ਜਾ ਰਿਹਾ ਹੈ 80ਵੇਂ ਦੇ ਦੌਰ ਦੇ ਵਿੱਚ ਉਸ ਕਿਸਮ ਦੀ ਇੱਕ ਹੋਰ ਨਸਲਕੁਸ਼ੀ ਦੇ ਲਈ, ਕਿਉਂਕਿ ਇੰਨਾ ਕੁ ਭੰਬਲ ਭੂਸਾ ਖੜਾ ਕਰ ਦਿੱਤਾ ਜਾਂਦਾ ਹੈ ਕਿ ਆਮ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਕੀ ਚੱਲ ਰਿਹਾ ਹੈ, ਔਰ ਫਿਰ ਸਟੇਟ ਜਿਹੜੀ ਹੈ ਉਹ ਕਰੈਕ ਡਾਊਨ ਕਰਦੀ ਹੈ ਇਹ ਕਹਿ ਕੇ ਜੀ ਦੇਖੋ ਹਾਲਾਤ ਇਵੇਂ ਸੀ। ਫਿਰ ਉਹਨਾਂ ਦੇ ਲਈ ਜਿਹਦੀ ਗਵਰਨਮੈਂਟ ਵੀ ਡਿਸਮਿਸ ਕਰਨੀ ਪੈਂਦੀ ਹੈ ਜਾਂ ਇਹਦੇ ਰਾਹੀਂ ਆਲਰੇਡੀ ਗੌਰਵ ਯਾਦਵ ਔਰ ਇਹ ਸਾਰੇ ਜਿਹੜੇ ਨੇ ਇਸ ਕਿਸਮ ਦੇ ਲੋਕ ਇਹ ਬਿਲਕੁਲ ਔਨ ਬੋਰਡ ਹੀ ਨੇ। ਇਹ ਮਤ ਸਮਝੋ ਕਿ ਆਮ ਆਦਮੀ ਪਾਰਟੀ ਜੋ ਦਿੱਲੀ ਦੀਆਂ ਏਜੰਸੀਆਂ ਕਰ ਰਹੀਆਂ ਨੇ ਉਹਦੇ ਨਾਲ ਇਹ ਔਨ ਬੋਰਡ ਨਹੀਂ ਹੈਗੇ। ਸੋ ਮੈਨੂੰ ਇਹ ਨਜ਼ਰ ਆ ਰਿਹਾ ਕਿ ਭਾਈ ਇਹ ਇੱਕ ਖਤਰਨਾਕ ਦੌਰ ਦੇ ਵਿੱਚ ਇੱਕ ਫਰਦਰ ਸਿੱਖ ਨਸਲਕੁਸ਼ੀ ਦੇ ਸਾਨੂੰ ਪੁਸ਼ ਕੀਤਾ ਜਾ ਰਿਹਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।